ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 11 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਦੀ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਵੀ ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਘਰਾਂ ਦੀ ਇੰਸ਼ੋਰੈਂਸ, ਗੱਡੀਆਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਕਾਲ ਕਰੋ 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਆਇਆ ਸੀ ਤੇ ਉਹਨਾਂ ਦਾ ਵਾਅਦਾ ਸੀ ਵੀ ਜਿਹੜੀ ਇਲੀਗਲ ਇਮੀਗ੍ਰੇਸ਼ਨ ਬੰਦ ਕਰਾਂਗੇ, ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਬਾਹਰ ਕੱਢਾਂਗੇ, ਪਰ ਜੋ ਕੁਝ ਆਪਾਂ ਦੇਖ ਰਹੇ ਆ ਇਹ ਸਾਰਾ ਕੁਝ ਡਿਫਰੈਂਟ ਹੀ ਵਾਪਰਿਆ ਹੈਗਾ। ਟੌਪ ਨੌਚ ਆਈਵੀ ਲੀਗ ਸਕੂਲ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਵੀਜ਼ੇ ਕੈਂਸਲ ਕੀਤੇ ਜਾ ਰਹੇ ਆ, ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈਗਾ। ਬੇ ਏਰੀਏ ਦੇ ਵਿੱਚ ਕੈਲੀਫੋਰਨੀਆ ਜਿਹੜੀ ਕਿ ਸੈਂਕਚੁਰੀ ਸਿਟੀ ਆ, ਸੈਂਕਚੁਰੀ ਸਟੇਟ ਹੈਗੀ ਆ, ਬੇ ਏਰੀਆ ਦੀ ਸੈਨੋਜ਼ੇ ਆਪਾਂ ਕਹਿ ਸਕਦੇ ਹੈਗੇ। ਸੋ ਬੇ ਏਰੀਏ ਦੇ ਵਿੱਚ 39 ਸਟੂਡੈਂਟਸ ਦੇ ਜਿਹੜੇ ਵੀਜ਼ੇ ਆ ਉਹ ਰਿਵੋਕ ਕੀਤੇ ਗਏ ਹੈਗੇ ਆ, ਜਿਨ੍ਹਾਂ ਦੇ ਵਿੱਚ UC ਡੇਵਿਸ ਤੋਂ 12, UC ਬਰਕਲੇ ਤੋਂ 19, ਈਸਟਵੇ ਜੋ ਕੈਲ ਸਟੇਟ ਯੂਨੀਵਰਸਿਟੀ ਆ ਉੱਥੋਂ 4, ਸੈਨ ਫਰਾਂਸਿਸਕੋ ਸਟੇਟ ਤੋਂ 4, ਸੈਨੋਜ਼ੇ ਸਟੇਟ ਯੂਨੀਵਰਸਿਟੀ ਤੋਂ 6, ਸਟੈਨਫੋਰਡ ਯੂਨੀਵਰਸਿਟੀ ਤੋਂ 6। ਸੋ ਇਹ ਯੂਨੀਵਰਸਿਟੀਜ਼ ਦੇ ਜੋ ਸਟੂਡੈਂਟਸ ਆ ਉਹਨਾਂ ਦੇ ਵੀਜ਼ੇ ਰਿਵੋਕ ਕੀਤੇ ਗਏ ਆ। ਜ਼ਾਹਰਾ ਬਿੱਲੂ ਕਰਕੇ ਇੱਕ ਡਾਇਰੈਕਟਰ ਹੈਗੇ ਕਾਉਂਸਲ ਫਾਰ ਅਮਰੀਕਨ ਇਸਲਾਮਿਕ ਰਿਲੇਸ਼ਨ ਸੈਨ ਫਰਾਂਸਿਸਕੋ ਬੇ ਏਰੀਏ 'ਚ, ਉਹ ਕਹਿੰਦੇ ਵੀ ਅੱਜ ਦੀ ਡੇਟ ਦੇ ਵਿੱਚ ਜਿਹੜੇ ਸਟੂਡੈਂਟਸ ਆ ਉਹ ਬਹੁਤ ਜ਼ਿਆਦਾ ਸਕੇਅਰਡ ਹੈਗੇ ਆ ਵੀ ਸਾਡਾ ਨੰਬਰ ਕਿਹੜੇ ਵੇਲੇ ਕਿਸੇ ਵੇਲੇ ਵੀ ਜਿਹੜਾ ਲੱਗ ਸਕਦਾ ਹੈਗਾ। ਸਟੈਨਫੋਰਡ ਨੇ ਜਿਹੜੇ ਸਟੈਨਫੋਰਡ ਯੂਨੀਵਰਸਿਟੀ 'ਚ ਵੀ ਕਾਫੀ ਸਟੂਡੈਂਟ ਹੋਏ ਆ, ਉਹ ਅਜੇ ਪੂਰੇ ਨੰਬਰ ਨਹੀਂ ਦੱਸ ਰਹੇ। ਮੈਸਾਚੂਸੇਟਸ ਦੇ ਵਿੱਚ ਜੋ ਪ੍ਰੋਟੈਸਟ ਹੋਏ ਸੀ, ਟਫਟ ਯੂਨੀਵਰਸਿਟੀ ਦੇ PhD ਸਟੂਡੈਂਟ ਨੂੰ ਉਹਦੇ ਵੀਜ਼ੇ ਰਿਵੋਕ ਕੀਤੇ ਗਏ ਆ। ਜੋ ਸਟੇਟ ਸੈਕਟਰੀ ਆ US ਦੇ ਮਾਰਕੋ ਰੂਬੀਓ, ਸੈਕਟਰੀ ਆਫ ਸਟੇਟ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਸਟੂਡੈਂਟਸ ਆ ਹਮਾਸ ਨੂੰ ਸਪੋਰਟ ਕਰਦੇ ਆ। ਸੋ ਉਹਨਾਂ ਨੇ ਕਿਹਾ ਵੀ 300 ਤੋਂ ਵੱਧ, ਕਈ ਜਗ੍ਹਾ ਇਹ ਵੀ ਆ ਰਿਹਾ 500 ਤੋਂ ਵੱਧ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਵੀਜ਼ੇ ਜਿਹੜੇ ਆ ਕੈਂਸਲ ਕਰ ਦਿੱਤੇ ਗਏ ਹੈਗੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਹੈ ਜੋ ਆ ਉਹ ਉਹਨਾਂ ਨੇ ਜੋ ਵਾਅਦਾ ਕੀਤਾ ਸੀ ਵੀ ਅਸੀਂ ਜੀ ਟਾਰਗੇਟ ਕਰਾਂਗੇ ਇਮੀਗ੍ਰੈਂਟ ਗਰੁੱਪਸ ਨੂੰ, ਤੇ ਉਹ ਤਾਂ ਹੁਣ ਫ੍ਰੀ ਸਪੀਚ ਨੂੰ ਵੀ ਜਿਹੜਾ ਟਾਰਗੇਟ ਇੱਕ ਤਰ੍ਹਾਂ ਦੇ ਨਾਲ ਕਰ ਰਹੇ ਆ। ਸੋ ਇਹਦੇ ਨਾਲ ਇਹ ਹਰ ਇੱਕ ਏਰੀਏ ਦੇ ਵਿੱਚ ਅਫੈਕਟ ਹੋ ਰਿਹਾ ਆ, ਨੋ ਮੈਟਰ ਤੁਸੀਂ ਜਿਹੜੀ ਮਰਜ਼ੀ ਸਟੇਟ ਦੇ ਵਿੱਚ ਰਹਿ ਰਹੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਲੂਜ਼ੀਆਨਾ ਦੇ ਇਮੀਗ੍ਰੇਸ਼ਨ ਜੱਜ ਨੇ ਇਹ ਫੈਸਲਾ ਸੁਣਾਇਆ ਆ ਵੀ ਮਹਿਮੂਦ ਖਲੀਲ ਆ ਉਸਨੂੰ ਡਿਪੋਰਟ ਕੀਤਾ ਜਾ ਸਕਦਾ ਹੈਗਾ ਆ। ਜਿਹੜੀ ਇਮੀਗ੍ਰੇਸ਼ਨ ਕੋਰਟ ਦਾ ਇਹ ਫੈਸਲਾ ਜਿਹੜੇ ਜੱਜ ਹੈਗੇ ਆ ਜੇਮੀ, ਉਹਨਾਂ ਦੀ ਅਦਾਲਤ ਨੇ ਜਿਹੜਾ ਉਹ ਦਿੱਤਾ ਆ। ਉਹਨਾਂ ਨੇ ਕਿਹਾ ਵੀ ਜਿਹੜਾ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੁਣਾਂ ਦਾ ਫੈਸਲਾ ਆ ਵੀ ਖਲੀਲ ਨੂੰ ਡਿਪੋਰਟ ਕੀਤਾ ਜਾ ਸਕਦਾ ਉਹਦੇ ਬਲੀਫ, ਉਹਦੀਆਂ ਸਟੇਟਮੈਂਟਸ ਤੇ ਉਹਦੀਆਂ ਐਸੋਸੀਏਸ਼ਨਸ ਦੇ ਤਹਿਤ, ਕਿਉਂਕਿ ਇਹ US ਦੀ ਫੋਰਨ ਪਾਲਿਸੀ ਇੰਟਰਸਟ ਨੂੰ ਕੰਪਰੋਮਾਈਜ਼ ਕਰਦਾ ਆ। ਜੱਜ ਨੇ ਕਿਹਾ ਵੀ ਉਸ ਦਾ ਇਹ ਅਧਿਕਾਰ ਖੇਤਰ ਨਹੀਂ ਆ, ਉਸ ਦੇ ਕੋਲ ਇਹ ਅਥਾਰਟੀ ਨਹੀਂ ਆ। ਸੋ ਜਿਹੜੇ ਸੈਕਟਰੀ ਆਫ ਸਟੇਟ ਦਾ ਫੈਸਲਾ ਆ ਉਹ ਉਸੇ ਤਰੀਕੇ ਦੇ ਨਾਲ ਰਹੇਗਾ। ਇੱਕ ਨਾਲ ਇਹ ਵੀ ਦੱਸਦੇ ਜਾਈਏ ਵੀ ਇੱਕ ਹੋਰ ਫੈਡਰਲ ਅਦਾਲਤ ਦੇ ਵਿੱਚ ਨਿਊ ਜਰਸੀ 'ਚ ਵੱਖਰੇ ਤਰ੍ਹਾਂ ਦਾ ਇੱਕ ਕੇਸ ਜਿਹੜਾ ਉਹ ਚੱਲ ਰਿਹਾ ਆ ਵੀ ਭਾਈ ਕੀ ਇਸ ਨੂੰ ਫੜੇ ਜਾਣਾ, ਡਿਟੇਨ ਕਰਨਾ ਇੱਕ ਗ੍ਰੀਨ ਕਾਰਡ ਹੋਲਡਰ ਨੂੰ ਇਸ ਤਰੀਕੇ ਦੇ ਨਾਲ ਠੀਕ ਸੀ ਜਾਂ ਨਹੀਂ। 8 ਮਾਰਚ ਨੂੰ ਕੋਲੰਬੀਆ ਯੂਨੀਵਰਸਿਟੀ ਦੇ ਦੁਆਰਾ ਓਨ ਕੀਤੇ ਜਾਂਦੇ ਨਿਊਯਾਰਕ ਸਿਟੀ ਦੇ ਅਪਾਰਟਮੈਂਟ ਬਿਲਡਿੰਗ ਕੰਪਲੈਕਸ ਦੇ ਵਿੱਚੋਂ ਇਸ ਨੂੰ
ਗ੍ਰਿਫਤਾਰ ਕਰ ਲਿਆ ਸੀ ਜਦ ਇਹ ਆਪਣੀ US ਸਿਟੀਜ਼ਨ ਵਾਈਫ ਦੇ ਨਾਲ ਸੀਗਾ, ਜੋ ਕਿ ਇਸ ਟਾਈਮ ਪ੍ਰੈਗਨੈਂਟ ਆ। ਹੁਣ ਇਸ ਨੂੰ ਅਪ੍ਰੈਲ ਆਈ ਥਿੰਕ 23 ਜਾਂ 21 ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਇਸ ਦੇ ਵਕੀਲਾਂ ਨੂੰ, ਤੇ ਇਸ ਨੂੰ ਜੇ ਇਸ ਫੈਸਲੇ ਦੇ ਉਲਟ ਉਹ ਅਪੀਲ ਕਰਨਾ ਚਾਹੁੰਦੇ ਨੇ। ਕਹਿੰਦੇ ਵੀ ਜੇ ਡੈਡਲਾਈਨ ਨੂੰ ਮਿਸ ਕਰਦੇ ਆ ਤਾਂ ਖਲੀਲ ਨੂੰ ਸੀਰੀਆ ਜਿੱਥੇ ਇਸ ਦਾ ਜਨਮ ਹੋਇਆ ਤੇ ਜਾਂ ਅਲਜੀਰੀਆ ਜਿਸ ਦਾ ਸਿਟੀਜ਼ਨ ਆ ਉੱਥੇ ਡਿਪੋਰਟ ਕੀਤਾ ਜਿਹੜਾ ਉਹ ਜਾ ਸਕਦਾ ਆ। ਸੋ ਲੋਕਾਂ ਨੇ ਬਹੁਤ ਜ਼ਿਆਦਾ ਇਸ ਦੇ ਹੱਕ ਦੇ ਵਿੱਚ ਰੈਲੀਜ਼ ਜਿਹੜੀਆਂ ਕੀਤੀਆਂ। ਗ੍ਰੀਨ ਕਾਰਡ ਹੋਲਡਰ ਨੂੰ ਡਿਟੇਨ ਕਰਕੇ ਡਿਪੋਰਟ ਕਰਨ ਦੇ ਫੈਸਲੇ, ਉਸ ਦਾ ਗ੍ਰੀਨ ਕਾਰਡ ਰੱਦ ਕਰਨ ਦੇ ਫੈਸਲੇ ਦੇ ਉਲਟ ਲੋਕਾਂ ਨੇ ਪ੍ਰੋਟੈਸਟ ਵੀ ਜਿਹੜੇ ਉਹ ਬਹੁਤ ਕੀਤੇ। US ਸਿਟੀਜ਼ਨ ਦੇ ਨਾਲ ਵਿਆਹ ਵੀ ਇਸ ਦਾ ਹੋਇਆ ਆ, ਪਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਸ ਦੇ ਸਾਈਡ ਤੇ ਰਹਿ ਗਈਆਂ ਕਿਉਂਕਿ ਇਸ ਨੇ ਗਾਜ਼ਾ ਦੇ ਵਿੱਚ ਜਿਹੜੇ ਪੈਲਸਤੀਨੀਆਂ ਆ ਉਹਨਾਂ ਦੇ ਹੱਕ ਦੇ ਵਿੱਚ, ਤੇ ਜਾਂ ਤੁਸੀਂ ਕਹਿ ਸਕਦੇ ਵੀ ਇਜ਼ਰਾਈਲ ਦੇ ਉਲਟ ਇਸ ਨੇ ਜਿਹੜੇ ਪ੍ਰੋਟੈਸਟ ਦੇ ਵਿੱਚ ਹਿੱਸਾ ਜਿਹੜਾ ਉਹ ਲਿਆ ਸੀਗਾ। ਸੋ ਇਹ ਹੁਣ ਨਵੀਂ ਇੱਕ ਪਿਰਤ ਜਿਹੜੀ ਆ ਹਰਜੋਤ ਸਿੰਘ ਜੀ ਪੈਣ ਜਾ ਰਹੀ ਆ, ਜਿੱਥੇ ਗ੍ਰੀਨ ਕਾਰਡ ਹੋਲਡਰਸ ਦੇ ਉਹਨਾਂ ਦੇ ਫੋਰਨ ਪਾਲਿਸੀ ਦੇ ਨਾਲ ਸੰਬੰਧਿਤ ਬਲੀਵਸ, ਖਾਸ ਕਰਕੇ ਐਂਟੀ ਸੈਮਿਟਿਜ਼ਮ ਬਲੀਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਸੈਕਟਰੀ ਆਫ ਸਟੇਟ ਇੱਕ 1952 ਦਾ ਜਿਹੜਾ ਐਕਟ ਆ ਉਸ ਦੀ ਵਰਤੋਂ ਕਰਦੇ ਹੋਏ ਉਸ ਨੂੰ ਉਸ ਦਾ ਗ੍ਰੀਨ ਕਾਰਡ ਰੱਦ ਕਰਕੇ ਉਸ ਨੂੰ ਡਿਪੋਰਟ ਕਰਨ ਵੱਲ ਨੂੰ ਜਿਹੜਾ ਉਹ ਅੱਗੇ ਵਧਾ ਰਹੇ ਆ। ਸੋ ਤੁਰੰਤ ਉਸ ਨੂੰ ਡਿਪੋਰਟ ਕਰਨ ਦਾ ਰਾਹ ਖੁੱਲ ਗਿਆ ਆ, ਅਜੇ ਡਿਪੋਰਟ ਹੋਊਗਾ ਨਹੀਂ। ਇਹ ਜਿਹੜੀ ਚੀਜ਼ ਆ ਉਸ ਨੂੰ ਹੁਣ ਥੋੜਾ ਸਮਾਂ ਜਿਹੜਾ ਇਸ ਦੇ ਵਿੱਚ ਦਿੱਤਾ ਜਾ ਰਿਹਾ। ਕਹਿੰਦੇ ਵੀ ਇਮੀਗ੍ਰੇਸ਼ਨ ਵਾਲੀ ਤਰੀਕ ਤੋਂ ਬਾਅਦ ਚ ਇਹਨੂੰ ਲੁਜ਼ੀਆਨਾ ਦੇ ਵਿੱਚ ਖੜਿਆ ਸੀ, ਹਜ਼ਾਰਾਂ ਹੀ ਮੀਲ ਦੂਰ ਜਿੱਥੋਂ ਇਹਨੂੰ ਗ੍ਰਿਫਤਾਰ ਕੀਤਾ ਸੀ ਨਿਊਯਾਰਕ ਸਿਟੀ ਤੋਂ। ਉੱਥੇ ਇਸ ਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਹੋਇਆ ਸੀ ਤੇ ਉੱਥੋਂ ਹੀ ਇਸ ਦੀ ਟੈਲੀਫੋਨਿਕ ਜਾਂ ਵੀਡੀਓ ਦੇ ਜ਼ਰੀਏ ਜਿਹੜੀ ਫੈਡਰਲ ਕੇਸ ਜਿਹੜਾ ਚੱਲ ਰਿਹਾ ਉਸ ਦੇ ਵਿੱਚ ਸੁਣਵਾਈ 'ਚ ਇਸ ਨੇ ਹਿੱਸਾ ਲਿਆ ਸੀਗਾ। ਹੁਣ ਦੂਸਰੇ ਪਾਸੇ ਅੱਜ ਜਸਟਿਸ ਡਿਪਾਰਟਮੈਂਟ ਉਸ ਜੱਜ ਨੂੰ ਕੋਈ ਆਨਸਰ ਨਹੀਂ ਕਰ ਸਕੇ, ਜਿਸ ਜੱਜ ਦੇ ਮੁਤਾਬਕ ਅੱਜ ਡੈਡਲਾਈਨ ਸੀਗੀ ਸ਼ੁੱਕਰਵਾਰ ਨੂੰ ਵੀ ਜੋ ਕਿਲਮਰ ਗਰਸੀਆ ਆ ਜਿਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਐਲ ਸੈਲਵਾਡੋਰ ਦੀ ਇੱਕ ਬਹੁਤ ਖਤਰਨਾਕ ਜੇਲ੍ਹ ਦੇ ਵਿੱਚ ਪਈ ਜੀ। ਇਹ MS-13 ਦਾ ਮੈਂਬਰ ਹੈਗਾ। ਬਾਅਦ ਦੇ ਵਿੱਚ ਪਤਾ ਚੱਲਿਆ ਵੀ ਉਹਦਾ ਕੋਈ ਲੈਣਾ ਦੇਣਾ ਨਹੀਂ MS-13 ਦੇ ਨਾਲ। ਬਾਅਦ ਦੇ ਵਿੱਚ ਜੋ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਵੀ ਇਸੇ ਪੁਆਇੰਟ ਨਾਲ ਐਗਰੀ ਕੀਤਾ ਸੀ ਵੀ ਹਾਂ ਕਲੈਰੀਕਲ ਮਿਸਟੇਕ ਹੋਈ ਹੈਗੀ ਆ। ਜਸਟਿਸ ਡਿਪਾਰਟਮੈਂਟ ਦੇ ਲਾਇਰ ਨੇ US ਦੇ ਡਿਸਟ੍ਰਿਕਟ ਜੱਜ ਪੌਲਾ ਜ਼ਿੰਸਨ ਨੂੰ ਇਹ ਦੱਸਿਆ ਵੀ ਅਸੀਂ ਹਜੇ ਸੁਪਰੀਮ ਕੋਰਟ ਦਾ ਜੋ ਡਿਸੀਜਨ ਹੈਗਾ ਕਿਲਮਰ ਗਰਸੀਆ ਦੇ ਸੰਬੰਧ ਦੇ ਵਿੱਚ ਉਸ ਨੂੰ ਵਾਚ ਕਰ ਰਹੇ ਹੈਗੇ ਆ ਤੇ ਇੰਨੀ ਜਲਦੀ ਜਿਹੜਾ ਆ ਉਸ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ। ਗਵਰਨਮੈਂਟ ਦੇ ਅਟਾਰਨੀ ਡਰਿਊ ਐਨਸਾਈਨ ਉਹ ਕਹਿੰਦੇ ਆ ਵੀ ਮੈਂ ਵੱਖ-ਵੱਖ ਜਿਹੜੇ ਕੁਐਸਚਨ ਸੀਗੇ ਜੱਜ ਵੱਲੋਂ ਉਹਨਾਂ ਦੇ ਆਨਸਰ ਨਹੀਂ ਦੇ ਸਕਦਾ। ਉਹ ਕਿੱਥੇ ਹੈਗਾ ਇਹਦੇ ਬਾਰੇ ਵੀ ਕਹਿੰਦੇ ਦੱਸਿਆ ਨਹੀਂ ਜਾ ਸਕਦਾ ਹੈਗਾ। ਸੋ 20 ਮਿੰਟ ਦੀ ਹੀਅਰਿੰਗ ਹੋਈ ਜੱਜ ਦੇ ਸਾਹਮਣੇ ਤੇ ਜੱਜ ਪੂਰੀ ਤਰ੍ਹਾਂ ਫਰਸਟ੍ਰੇਟਡ ਸੀ ਇਸ ਮਾਮਲੇ ਦੇ ਵਿੱਚ। ਪਿਛਲੇ ਮਹੀਨੇ ਜੋ ਇਹ ਗਵਰਨਮੈਂਟ ਦਾ ਅਟਾਰਨੀ ਆ ਇਹ ਵੀ ਕਾਫੀ ਇਹਨੂੰ ਐਮਬੈਰਸ ਹੋਣਾ ਪਿਆ ਸੀ ਜਿਸ ਟਾਈਮ ਦੇ ਉੱਤੇ ਜੱਜ ਨੇ ਕਿਹਾ ਸੀ ਵੀ ਇਹ ਤੁਸੀਂ ਸ਼ਰੇਆਮ ਜਿਹੜਾ ਧੱਕਾ ਕਰ ਰਹੇ ਹੈਗੇ ਆ ਵੀ ਬੰਦੇ ਦਾ ਕੋਈ ਪ੍ਰੂਫ ਨਹੀਂ ਹੈ, ਤੁਸੀਂ ਚੱਕ ਕੇ ਬੰਦੇ ਨੂੰ ਹੋਰ ਮੁਲਕ ਦੀ ਜਿਹੜੀ ਖਤਰਨਾਕ ਜੇਲ੍ਹ ਆ ਜੋ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਆ ਉਹਦੇ ਵਿੱਚ ਪਾ ਦਿੱਤਾ ਹੈਗਾ ਆ। ਜਿਹੜੇ ਐਵੋਰਿਗੋ ਗਰਸੀਆ ਕਿਲਮਰ ਦੇ ਜੋ ਅਟਾਰਨੀ ਹੈਗੇ ਆ ਉਹਨਾਂ ਨੇ ਦੱਸਿਆ ਵੀ ਉਹ US ਸਿਟੀਜ਼ਨ ਨੂੰ ਮੈਰਿਡ ਹੈਗਾ ਆ ਤੇ ਇਹ ਉਹਦੇ ਬੱਚੇ ਵੀ ਹੈਗੇ ਆ ਤੇ ਕਹਿੰਦੇ ਭਈ ਉਹ ਐਲ ਸੈਲਵਾਡੋਰ ਤੋਂ ਭੱਜ ਕੇ ਇੱਥੇ ਆਇਆ ਸੀ ਜਦੋਂ ਉਹ ਟੀਨ ਸੀਗਾ ਤੇ ਉਹ ਉਸ ਟਾਈਮ ਬਾਰੀਓ 18 ਕੋਈ ਗੈਂਗ ਸੀਗੇ ਉਹਨਾਂ ਤੋਂ ਬਚਦਾ ਹੋਇਆ ਉਹ ਇੱਥੇ ਆਇਆ ਸੀ ਤੇ ਜੱਜ ਨੇ ਉਹਨੂੰ ਜਿਹੜਾ ਪੋਲੀਟੀਕਲ ਅਸਾਈਲਮ ਉਹਦਾ ਜਿਹੜਾ ਅਪਰੂਵ ਕੀਤਾ ਸੀਗਾ ਤੇ ਉਹਨੂੰ ਰਹਿਣ ਲਈ ਜਗ੍ਹਾ ਜਿਹੜਾ ਲੀਗਲ ਕੀਤਾ ਸੀਗਾ। ਪਰ ਕਿਸ ਚੱਕਰ ਦੇ ਵਿੱਚ ਉਹਨੂੰ ਜਿਹੜਾ ਗੈਂਗਸ ਦੇ ਨਾਲ ਰਿਲੇਟ ਕਰਕੇ ਡਿਪੋਰਟ ਕਰ ਦਿੱਤਾ ਗਿਆ ਉਹ ਹਜੇ ਤੱਕ ਇਹ ਸਾਰੀ ਚੀਜ਼ ਲਿੰਬੋ ਦੇ ਵਿੱਚ ਹੀ ਆ। ਸੋ ਜੱਜ ਦੇ ਆਰਡਰ ਨੂੰ ਵੀ ਅੱਜ ਜਸਟਿਸ ਡਿਪਾਰਟਮੈਂਟ ਕੋਈ ਜਵਾਬ ਨਹੀਂ ਦੇ ਸਕੀ। ਕਹਿੰਦੇ ਵੀ ਬੰਦੇ ਦਾ ਹੀ ਨਹੀਂ ਪਤਾ ਜੀ ਉਹ ਕਿੱਥੇ ਜਿਹੜਾ ਇਹਨਾਂ ਨੇ ਘੱਲ ਦਿੱਤਾ ਆ। ਸੋ ਇਹ ਵੀ ਧੱਕਾ ਜਿਹੜਾ ਆ ਕਈਆਂ ਦੇ ਨਾਲ ਇਸੇ ਤਰੀਕੇ ਦੇ ਨਾਲ ਹੋ ਗਿਆ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, LA ਦੇ ਵਿੱਚ ਜਿਹੜੀਆਂ ਵਾਈਲਡ ਫਾਇਰਸ ਲੱਗੀਆਂ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਦਰਨ ਕੈਲੀਫੋਰਨੀਆ ਦੀ ਐਡੀਸਨ ਕੰਪਨੀ ਆ ਉਹ ਕਾਫੀ ਜ਼ਿਆਦਾ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਆਈ ਸੀ। ਵੱਖ-ਵੱਖ ਜਿਹੜੀਆਂ ਥਿਊਰੀਜ਼ ਆ ਉਹ ਚੱਲਦੀਆਂ ਰਹੀਆਂ ਵੀ ਅੱਗ ਕਿਉਂ ਲੱਗੀ ਆ। ਹੁਣ ਕਹਿੰਦੇ ਵੀ ਜਿਹੜੀ ਕੈਲੀਫੋਰਨੀਆ ਦੀ ਐਡੀਸਨ ਕੰਪਨੀ ਆ ਸਦਰਨ ਕੈਲੀਫੋਰਨੀਆ ਦੀ,
ਇਹ ਹੁਣ ਕਈ 100 ਮੀਲ 150 ਮੀਲ ਜਿਹੜੀਆਂ ਪਾਵਰ ਲਾਈਨਸ ਆ ਉਸ ਨੂੰ ਹੁਣ ਅੰਡਰਗਰਾਉਂਡ ਬੈਰੀ ਜਿਹੜੀਆਂ ਆ ਉਹ ਕਰਨਗੀਆਂ, ਤਾਂ ਜੋ ਇਹਨਾਂ ਦੇ ਉਪਕਰਨਾਂ ਦੇ ਕਰਕੇ ਜਾਂ ਜਦੋਂ ਤੇਜ਼ ਹਵਾਵਾਂ ਹੁੰਦੀਆਂ ਚਿੰਗਿਆੜੀ ਦੇ ਕਰਕੇ ਅੱਗਾਂ ਲੱਗਣ ਦਾ ਜਿਹੜਾ ਖਤਰਾ ਆ ਉਹ ਘਟ ਸਕੇ। ਇਹ ਪ੍ਰੋਜੈਕਟ ਦੇ ਵਿੱਚ ਕਹਿੰਦੇ ਵੀ ਤਕਰੀਬਨ 900 ਮਿਲੀਅਨ ਡਾਲਰ ਤੱਕ ਦਾ ਜਿਹੜਾ ਉਹ ਖਰਚਾ ਆਵੇਗਾ, ਇਹ ਅਨੁਮਾਨਿਤ ਜਿਹੜਾ ਖਰਚਾ ਦੱਸ ਰਹੇ ਆ, ਤੇ ਇਸ ਨੂੰ ਕਈ ਸਾਲ ਲੱਗਣਗੇ। ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਵੀ ਇਹ ਪਲਾਨ ਦੇ ਨਾਲ ਜਿਹੜੀਆਂ ਵਾਈਲਡ ਫਾਇਰਸ ਦਾ ਖਤਰਾ ਆ ਉਹ ਘਟੇਗਾ ਤੇ ਐਮਰਜੈਂਸੀ ਪਾਵਰ ਸ਼ਟਡਾਊਨਸ ਦੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰਤਾਂ ਜਿਹੜੀਆਂ ਉਹ ਪੈ ਸਕਣਗੀਆਂ। ਸੇਮ ਉਸੇ ਤਰੀਕੇ ਦੇ ਨਾਲ ਜਿੱਦਾਂ PG&E ਵਾਲੇ ਜਿਹੜੀਆਂ ਪਬਲਿਕ ਸੇਫਟੀ ਪਾਵਰ ਸ਼ਟਡਾਊਨਸ ਆ ਉਹ ਕਰਦੇ ਹੈਗੇ ਆ। ਅਲਟਾਡੀਨਾ ਦੇ ਵਿੱਚ ਜਿੱਥੇ ਇਸ ਅੱਗ ਦੀ ਕਾਫੀ ਜ਼ਿਆਦਾ ਮਾਰ ਰਹੀ ਆ, ਕਹਿੰਦੇ ਵੀ ਅੰਡਰਗਰਾਉਂਡ ਲਾਈਨਸ ਤਕਰੀਬਨ ਸ਼ਹਿਰ ਦੀਆਂ ਅੱਧੀਆਂ ਜਿਹੜੀਆਂ ਡਿਸਟ੍ਰੀਬਿਊਸ਼ਨ ਲਾਈਨਸ ਆ ਉਸ ਦਾ ਹਿੱਸਾ ਜਿਹੜੀਆਂ ਉਹ ਹੋਣਗੀਆਂ। ਉਹੀ ਇਲਾਕਾ ਸਭ ਤੋਂ ਜ਼ਿਆਦਾ ਮਾੜੇ ਰੂਪ ਦੇ ਵਿੱਚ ਪ੍ਰਭਾਵਿਤ ਹੋਇਆ ਸੀ, ਜਿੱਥੇ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਗਈਆਂ ਤੇ ਨਾਲ ਬਹੁਤ ਜ਼ਿਆਦਾ ਪ੍ਰਾਪਰਟੀ ਦਾ ਨੁਕਸਾਨ ਹੋਇਆ ਸੀਗਾ। ਸੋ ਕਹਿੰਦੇ ਵੀ ਐਡੀਸਨ ਦਾ ਜਿਹੜਾ ਪ੍ਰੀਲਿਮਿਨਰੀ ਡਰਾਫਟ ਆ ਉਸ ਦੇ ਵਿੱਚ 153 ਸਰਕਟ ਮਾਈਲਸ ਉਹਨਾਂ ਨੂੰ ਅੰਡਰਗਰਾਉਂਡ ਜਿਹੜਾ ਉਹ ਕੀਤਾ ਜਾਊਗਾ। ਅਲਟਾਡੀਨਾ ਦੇ ਵਿੱਚ 40 ਸਰਕਟ ਮਾਈਲ ਜਿਹੜੇ ਉਹ ਬਣਦੇ ਆ। ਮੈਲੀਬੂ ਦੇ ਵਿੱਚ ਇਹ 90 ਸਰਕਟ ਮਾਈਲ ਜਿਹੜੇ ਆ ਉਹ ਸਿਟੀ ਦੇ ਵਿੱਚ ਕੰਸਟਰਕਟ ਕੀਤੇ ਜਾਣਗੇ, ਤੇ ਕਹਿੰਦੇ ਵੀ ਨਾਲ ਦੇ ਨਾਲ 19 ਮੀਲ ਹੋਰ ਨਵੀਆਂ ਅੰਡਰਗਰਾਉਂਡ ਲਾਈਨਸ ਅਲਟਾਡੀਨਾ ਇਲਾਕੇ ਦੇ ਵਿੱਚ ਜਿਹੜੀਆਂ ਉਹ ਪੈਣਗੀਆਂ। ਸੋ ਕਹਿੰਦੇ ਵੀ ਇਹ ਪ੍ਰੋਜੈਕਟ ਦਾ ਜਿਹੜੀ ਕੁੱਲ ਲਾਗਤ ਆ 925 ਮਿਲੀਅਨ ਡਾਲਰ ਤੱਕ ਆ ਸਕਦੀ ਹੈਗੀ ਆ। ਹੁਣ ਇਸ ਦੇ ਖਾਤਰ ਲੋਕਾਂ ਦੀ ਇਹ ਬਿਜਲੀ ਦੇ ਖਰਚੇ ਵਧਾਉਣਗੇ। ਯੂਜਲੀ ਜਿੱਦਾਂ PG&E ਨੇ ਸਾਰੇ ਹੀ ਲੋਕਾਂ ਨੂੰ ਲੱਗੀਆਂ ਇਹਨਾਂ ਦੀਆਂ ਉਪਕਰਨਾਂ ਦੇ ਕਰਕੇ ਲੱਗੀਆਂ ਅੱਗਾਂ ਦੇ ਕਰਕੇ ਉਸ ਦਾ ਨੁਕਸਾਨ ਲੋਕਾਂ ਤੋਂ ਜਿਹੜਾ ਉਹ ਲਿਆ ਆ। ਸੋ ਹੁਣ ਇਹ ਦੇਖਦੇ ਆ ਵੀ ਐਡੀਸਨ ਵਾਲੇ ਇਹ ਖਰਚਾ ਕਿੱਦਾਂ ਪੂਰਾ ਕਰਨ ਬਾਰੇ ਸੋਚ ਰਹੇ ਆ। ਜੀ, ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਆ ਰਿਹਾ ਜਿਹਦੇ ਮੁਤਾਬਕ ਜੋ ਬੱਚੇ 13 ਸਾਲ ਤੋਂ ਥੱਲੇ ਹੈਗੇ ਆ ਉਹਨਾਂ ਨੂੰ ਬੈਕ ਸੀਟ ਦੇ ਉੱਤੇ ਹੀ ਕਾਰ ਦੇ ਰੱਖਿਆ ਜਾ ਸਕਦਾ ਹੈਗਾ, ਬਿਠਾਲਿਆ ਜਾ ਸਕਦਾ ਹੈ। ਸੋ ਇਹ ਨਵਾਂ ਇੱਕ ਬਿੱਲ ਆ ਰਿਹਾ, ਇਹਦੀ ਡਿਟੇਲ ਹਜੇ ਆਈ ਨਹੀਂ। ਜਦੋਂ ਡਿਟੇਲ ਆਈ ਆਪਾਂ ਤੁਹਾਡੇ ਨਾਲ ਇਹ ਸਾਂਝੀ ਕਰਾਂਗੇ। ਸੈਕਰਾਮੈਂਟੋ ਏਰੀਏ ਦੇ ਵਿੱਚ ਇੱਕ ਮਾਊਂਟਨ ਮਾਈਕ PJ ਨੂੰ ਸਾਈਟ ਕੀਤਾ ਗਿਆ ਮੋਲਡ ਇੰਪ੍ਰੋਪਰ ਕਲੀਨਿੰਗ। ਕਹਿੰਦੇ ਵੀ ਰੈਸਟੋਰੈਂਟ ਦੇ ਵਿੱਚ ਜੋ ਮੋਲਡ ਪਾਇਆ ਗਿਆ, ਸਫਾਈ ਨਹੀਂ ਸੀ। 12 ਦੇ ਕਰੀਬ ਜਿਹੜੇ ਰੈਸਟੋਰੈਂਟਸ ਆ ਉਹਨਾਂ ਨੂੰ ਸਾਈਟੇਸ਼ਨ ਕੀਤੀ ਗਈ ਹੈਗੀ ਆ ਮਲਟੀਟਿਊਡ ਆਫ ਫੂਡ ਸੇਫਟੀ ਇਸ਼ੂਜ਼, ਜਿਹਦੇ ਵਿੱਚ ਮੋਲਡ, ਸਪੋਇਲਡ ਫੂਡ ਕੰਟੈਮੀਨੇਸ਼ਨ। ਸੈਕਰਾਮੈਂਟੋ ਕਾਉਂਟੀ ਦੇ ਜੋ ਫੂਡ ਇੰਸਪੈਕਟਰਸ ਆ ਉਹਨਾਂ ਵੱਲੋਂ ਦੱਸਿਆ ਗਿਆ। ਇੱਕ ਰੈੱਡ ਪਲੈਕਰਡ ਜੋ ਉਹਦੇ ਚ ਉਹਦਾ ਮਤਲਬ ਇਹ ਹੁੰਦਾ ਹੈ ਵੀ ਇਮੀਨੈਂਟ ਡੇਂਜਰ ਟੂ ਪਬਲਿਕ ਹੈਲਥ ਐਂਡ ਸੇਫਟੀ, ਵੀ ਲੋਕਾਂ ਨੂੰ ਇਹ ਤੋਂ ਖਤਰਾ ਹੈਗਾ ਆ ਜੇ ਤੁਸੀਂ ਫੂਡ ਖਾਓਗੇ। ਸੋ ਇਹ ਜੋ ਚੀਜ਼ਾਂ ਪਾਈਆਂ ਗਈਆਂ ਵਾਇਲੇਸ਼ਨਸ, ਇਹਨਾਂ ਦੇ ਨਾਲ ਕਹਿੰਦੇ ਭਈ ਲੋਕਾਂ ਨੂੰ ਉਲਟੀਆਂ ਆ ਸਕਦੀਆਂ ਹੈਗੀਆਂ, ਹੋਰ ਜਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਹੈਗੀਆਂ। ਕਾਉਂਟੀ 14,000 ਦੇ ਕਰੀਬ ਇੰਸਪੈਕਸ਼ਨਸ ਐਨੂਅਲੀ ਕਰਦੀ ਆ। 97% ਜੋ ਬਿਜ਼ਨੈਸਿਸ ਆ ਪਾਸ ਹੋ ਜਾਂਦੇ ਆ ਇੱਕ ਇੰਸਪੈਕਟਰ ਦੇ ਮੁਤਾਬਕ, ਤੇ 1% ਜੋ ਇੰਸਪੈਕਸ਼ਨਸ ਆ ਉਹ ਪਰਮਾਨੈਂਟਲੀ ਜੋ ਸਟੋਰ ਆ ਰੈਸਟੋਰੈਂਟ ਆ ਉਹਨਾਂ ਨੂੰ ਬੰਦ ਕਰ ਦਿੰਦੇ ਹੈਗੇ ਆ। ਸੈਕਰਾਮੈਂਟੋ ਬੀ ਦੇ ਮੁਤਾਬਕ ਪਿਛਲੇ ਸਮੇਂ 'ਚ ਇੱਕ ਡੋਨਟ ਸ਼ਾਪ ਨੂੰ ਕਲੋਜ਼ ਕਰਨ ਦਾ ਆਰਡਰ ਦਿੱਤਾ ਗਿਆ ਸੀ। ਨਟੋਮਸ ਡੋਨਟ ਜੋ 2711 ਡੈਲ ਪਾਸੋ ਰੋਡ ਸੈਕਰਾਮੈਂਟੋ ਦੇ ਵਿੱਚ ਹੈਗਾ, ਤੇ ਜੋ ਡੋਨਟ ਦਾ ਓਨਰ ਆ ਉਸਨੇ ਅਪੋਲੋਜੀ ਵੀ ਲੋਕਾਂ ਤੋਂ ਮੰਗੀ ਸੀਗੀ। ਜੀ, ਸਟੇਟ ਫਾਰਮ ਕਹਿੰਦੇ ਵੀ ਇੱਕ ਹੋਰ ਕਦਮ ਨਜ਼ਦੀਕ ਪਹੁੰਚ ਚੁੱਕਾ ਆ ਆਪਣੇ ਪ੍ਰੀਮੀਅਮਸ ਕੈਲੀਫੋਰਨੀਆ 'ਚ ਰੇਜ਼ ਕਰਨ ਵੱਲ ਨੂੰ। ਕਹਿੰਦੇ ਵੀ ਕੈਲੀਫੋਰਨੀਆ ਦੇ ਹੋਮ ਓਨਰਸ ਤੇ ਹੋਰ ਇੰਟਰਮ ਬੇਸਿਸ ਦੇ ਉੱਤੇ ਆਰਜੀ ਤੌਰ ਦੇ ਉੱਤੇ ਇਹ ਜਿਹੜੇ ਪ੍ਰੀਮੀਅਮਸ ਆ ਉਹ ਵਧਾਏ ਜਾਣਗੇ। ਫਰਵਰੀ ਦੇ ਵਿੱਚ ਸਟੇਟ ਫਾਰਮ ਨੇ ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ ਨੂੰ ਇਹ ਕਿਹਾ ਸੀਗਾ ਵੀ ਇਹ ਜਿਹੜੇ ਰੇਟ ਇਨਕਰੀਜ਼ ਆ ਉਸ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਸਟੇਟ ਫਾਰਮ ਕਹਿੰਦਾ ਵੀ $7 ਬਿਲੀਅਨ ਦੇ ਜਿਹੜੇ ਕਲੇਮ ਆ ਉਹ LA ਦੀਆਂ ਵਾਈਲਡ ਫਾਇਰਸ ਦੇ ਕਰਕੇ ਹੋਏ ਆ। 22% ਪਹਿਲਾਂ ਜਿਹੜੇ ਇੰਸ਼ੋਰੈਂਸ ਦੇ ਪ੍ਰੀਮੀਅਮ ਵਧਾਉਣ ਬਾਰੇ ਇਹਨਾਂ ਨੇ ਸਿਫਾਰਿਸ਼ ਕੀਤੀ ਸੀ, ਜਿਸ ਨੂੰ ਬਾਅਦ ਚ ਇਹਨਾਂ ਨੇ ਘਟਾ ਕੇ 17% ਦੇ ਉੱਤੇ ਕੀਤਾ। ਜੱਜ ਨੇ ਉਸ ਨੂੰ ਅਪਰੂਵ ਜਿਹੜਾ ਉਹ ਕਰ ਦਿੱਤਾ ਹੈਗਾ। ਸੋ ਕਹਿੰਦੇ ਵੀ 15% ਰੈਂਟਰ ਤੇ ਕੌਂਡੋਸ ਦਾ,
ਤੇ 38% ਜਿਹੜੇ ਰੈਂਟਲ ਡਵੈਲਿੰਗਸ ਆ ਉਹਨਾਂ ਦਾ ਪ੍ਰੀਮੀਅਮ ਜਿਹੜਾ ਇਸ ਡਰਾਫਟ ਦੇ ਤਹਿਤ ਜਿਹੜਾ ਉਹ ਵਧਾਇਆ ਜਾਊਗਾ। ਸੋ ਹੁਣ ਕਹਿੰਦੇ ਵੀ ਇਹ ਇੱਕ ਕਦਮ ਨਜ਼ਦੀਕ ਆਲਰੇਡੀ ਜਿਹੜੀ ਉਹ ਪਹੁੰਚ ਚੁੱਕੇ ਆ। 2 ਦਿਨ ਪਹਿਲਾਂ ਵੀ ਇਹ ਰਿਪੋਰਟ ਜਿਹੜੀ ਉਹ ਆ ਰਹੀ ਸੀ ਵੀ ਇਹਨਾਂ ਦੀ ਆਪਸ ਦੇ ਵਿੱਚ ਸਮਝੌਤਾ ਜਿਹੜਾ ਉਹ ਹੋ ਗਿਆ ਆ, ਜਿਸ ਵਿੱਚ ਕੈਲੀਫੋਰਨੀਆ ਤੇ ਸਟੇਟ ਫਾਰਮ ਦੋਨੋਂ ਹੀ ਜਿਹੜੇ ਉਹ ਮੰਨ ਗਏ ਆ ਵੀ 17% ਪ੍ਰੀਮੀਅਮ ਜਿਹੜਾ ਉਹ ਇਨਕਰੀਜ਼ ਹੋਊਗਾ। ਸਟੇਟ ਦੇ ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ ਦੇ ਹਾਲਾਤ ਕਹਿ ਸਕਦੇ ਆ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ, ਲੋਕਾਂ ਦੇ ਸਵਾਲਾਂ ਨੂੰ ਲੈ ਕੇ ਬਾੜੇ ਜਿਹੜੇ ਉਹ ਚੰਗੇ ਨਹੀਂ ਆ। ਇੰਸ਼ੋਰੈਂਸ ਇੰਡਸਟਰੀ ਦੇ ਕਰਕੇ ਲੋਕਾਂ ਨੂੰ ਇਸ ਟਾਈਮ ਕਾਫੀ ਜਿਹੜੀਆਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਇੱਥੋਂ ਤੱਕ ਕਿ ਫੇਅਰ ਪਲਾਨ ਨੂੰ ਲੈ ਕੇ ਵੀ ਕਈ ਜਿਹੜੇ ਕੰਜ਼ਿਊਮਰਸ ਆ ਉਹਨਾਂ ਨੇ ਲਾਸੂਟ ਜਿਹੜੇ ਉਹ ਦਰਜ ਕਰ ਦਿੱਤੇ ਆ ਤੇ ਹੋਰ ਕੰਪਨੀਆਂ ਦੇ ਉਲਟ ਵੀ ਲਾਸੂਟ ਦਰਜ ਹੋਏ ਆ, ਕਿਉਂਕਿ ਉਹਨਾਂ ਨੂੰ ਇੰਸ਼ੋਰੈਂਸ ਦੇਣ ਤੋਂ ਕੰਪਨੀਆਂ ਨੇ ਜਿਹੜੇ ਉਹ ਨਾ ਕਰ ਦਿੱਤੀ ਸੀਗੀ ਵਾਈਲਡ ਫਾਇਰਸ ਦੇ ਜਿਹੜੇ ਖਤਰੇ ਆ ਉਸ ਨੂੰ ਲੈ ਕੇ। ਸੋ ਇੰਸ਼ੋਰੈਂਸ ਦੀ ਇੱਕ ਬਹੁਤ ਵੱਡੀ ਸਮੱਸਿਆ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਸਾਰੇ ਹੀ ਜਿਹੜੇ ਹੋਮ ਓਨਰਸ ਆ ਉਹਨਾਂ ਨੂੰ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈਗਾ। ਜਦੋਂ ਕਿਸੇ ਨੂੰ ਕਿਤੇ ਕਿਸੇ ਵੀ ਕੰਪਨੀ ਤੋਂ ਇੰਸ਼ੋਰੈਂਸ ਨਹੀਂ ਮਿਲਦੀ, ਉਹ ਫਿਰ ਕੈਲੀਫੋਰਨੀਆ ਫੇਅਰ ਪਲਾਨ ਕੋ ਜਾਂਦੇ ਆ ਤੇ ਕੈਲੀਫੋਰਨੀਆ ਫੇਅਰ ਪਲਾਨ ਵੱਖ-ਵੱਖ ਇੰਸ਼ੋਰੈਂਸ ਕੰਪਨੀਆਂ ਦੇ ਥਰੂ ਇੰਸ਼ੋਰੈਂਸ ਕਰਦੀ ਆ। ਪਰ ਪਿਛਲੇ ਸਮੇਂ 'ਚ ਵੀ ਆਪਾਂ ਨੂੰ ਦੱਸਿਆ ਸੀ ਵੀ ਉਹਨਾਂ ਦੇ ਪੈਸੇ ਆਲਮੋਸਟ ਖਤਮ ਹੋਣ ਵਾਲੇ ਆ, ਦੁਬਾਰਾ ਕੀ ਹੋਰ ਉਹਨੀ ਫੰਡਿੰਗ ਲਈ ਆ। ਹੁਣ ਇਹ ਵੀ ਉਹਨਾਂ ਦੀਆਂ ਖਬਰਾਂ ਆ ਰਹੀਆਂ ਲਾਸ ਐਂਜਲਸ ਟਾਈਮ ਦੇ ਮੁਤਾਬਕ ਬਹੁਤ ਸਾਰੇ ਲੋਕਾਂ ਦੀ ਕਵਰੇਜ ਨਹੀਂ ਹੋਈ। ਜੈਸੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਦੱਸਿਆ ਵੀ ਈਸਟ ਲੋਮਾ ਅਲਟਰਾ ਡਰਾਈਵ ਦੇ ਉੱਤੇ ਜਾਰਡਨ ਨਾਮ ਦੇ ਬੰਦੇ ਦਾ ਘਰ ਸੀ ਤੇ ਉਹਦਾ ਘਰ ਤਾਂ ਵਿਚਾਰੇ ਦਾ ਬਚ ਗਿਆ। ਇੱਕ ਪਿੱਛੇ ਸਟੋਰੇਜ ਰੂਮ ਸੜ ਗਿਆ ਸੀ ਤੇ ਜਦੋਂ ਅੱਗ ਲੱਗੀ ਹਵਾ ਬਹੁਤ ਤੇਜ਼ ਸੀ ਤੇ ਇੱਕ ਉਹਦਾ ਡੋਰ ਖੁੱਲਾ ਰਹਿ ਗਿਆ, ਜਿਹਦੇ ਨਾਲ ਪੂਰੇ ਘਰ ਦੇ ਵਿੱਚ ਧੂਆਂ, ਹੋਰ ਐਸ਼, ਕਈ ਕੁਝ ਵੜ ਗਿਆ ਤੇ ਉਹਦੇ ਨਾਲ ਸਾਰਾ ਉਹਦਾ ਅੰਦਰ ਜਿਹੜੇ ਸੀ ਘਰ ਦੇ ਖਰਾਬ ਹੋ ਗਏ ਤੇ ਇੰਸ਼ੋਰੈਂਸ ਨੇ ਉਸ ਨੂੰ ਕਵਰ ਨਹੀਂ ਕੀਤਾ। ਸੋ ਇਦਾਂ ਦੇ 10 ਦੇ ਕਰੀਬ ਕਲਾਇੰਟਸ ਹੈਗੇ ਆ ਜਿਨ੍ਹਾਂ ਨੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਸੂ ਕੀਤਾ ਹੈਗਾ ਕੈਲੀਫੋਰਨੀਆ ਫੇਅਰ ਪਲਾਨ ਨੂੰ ਤੇ ਨਾਲ ਦੀ ਨਾਲ ਜਿਹੜੀਆਂ ਹੋਰ ਇੰਸ਼ੋਰੈਂਸ ਕੰਪਨੀਆਂ ਮਰਕਰੀ, ਫਾਰਮਰਸ, AAA, ਸਟੇਟ ਫਾਰਮ ਇਹ ਹੈਗੀਆਂ ਆ। ਸੋ ਇਹ ਸਿਚੁਏਸ਼ਨ ਬਣਦੀ ਜਾ ਰਹੀ ਆ। ਸੋ ਅੱਗਾਂ ਨੂੰ ਲੈ ਕੇ ਕੈਲੀਫੋਰਨੀਆ ਦੀ ਸਟੇਟ ਦੇ ਵਿੱਚ ਇੱਕ ਨਵਾਂ ਬਿੱਲ ਆ ਰਿਹਾ ਆ, ਕਿਸ ਤਰ੍ਹਾਂ ਆਪਾਂ ਵਾਈਲਡ ਫਾਇਰ ਨੂੰ ਫਾਈਟ ਕਰ ਸਕਦੇ ਹੈਗੇ ਆ। ਸੋ ਇਹ ਬਾਈ ਪਾਰਟੀਸ਼ਨ ਗਰੁੱਪ ਆਫ ਲਾ ਮੇਕਰਸ ਬਿੱਲ ਲੈ ਕੇ ਆ ਰਹੇ ਆ। ਕਲਾਈਮੇਟ ਚੇਂਜ, ਡਰਾਊਟ ਜਿਹਦੇ ਕਰਕੇ ਵਾਈਲਡ ਫਾਇਰਸ ਲੱਗ ਰਹੀਆਂ ਹੈਗੀਆਂ, ਉਹਦੇ ਸੰਬੰਧ ਦੇ ਵਿੱਚ ਕਿਉਂਕਿ ਪਿਛਲੀ ਜਿਹੜੀ ਅੱਗ ਲੱਗੀ ਆ ਉਹਦੇ ਨਾਲ $131 ਬਿਲੀਅਨ ਤੱਕ ਦਾ ਜਿਹੜਾ ਨੁਕਸਾਨ ਹੋਇਆ ਲਾਸ ਐਂਜਲਸ ਕਾਉਂਟੀ ਦੀ ਜਿਹੜੀ ਫਾਇਰ ਸੀਗੀ। ਸੋ ਫਿਕਸ ਆਵਰ ਫੋਰੈਸਟ ਐਕਟ, ਇਹ ਬਿੱਲ ਸੈਨੇਟਰ ਜੌਨ ਕਰਟਿਸ ਯੂਟਾ ਤੋਂ ਆ ਤੇ ਜੌਨ ਹਿਕਲੂਪਨਰ ਕੋਲੋਰਾਡੋ ਤੋਂ ਆ, ਟਿਮ ਸ਼ਾਹੀ ਰਿਪਬਲਿਕਨ ਮੋਂਟਾਨਾ ਤੋਂ ਆ ਤੇ ਐਲੈਕਸ ਪਡੀਆ ਆਪਣੇ ਕੈਲੀਫੋਰਨੀਆ ਤੋਂ ਹੈਗੇ ਆ। ਸੋ ਇਹ ਬਿੱਲ ਲੈ ਕੇ ਆ ਰਹੇ ਆ ਜਿਹਦੇ ਮੁਤਾਬਕ ਜੋ ਫੋਰੈਸਟ ਆ ਉਹਨਾਂ ਨੂੰ ਕਿਸ ਤਰ੍ਹਾਂ ਕਲੀਨ ਕਰਨਾ ਆ, ਜੋ ਫਾਇਰ ਫਾਈਟਰਸ ਆ ਉਹਨਾਂ ਨੂੰ ਵੱਡੀ ਗਿਣਤੀ 'ਚ ਹਾਇਰ ਕਰਨਾ ਤੇ ਹੋਰ ਜਿਹੜੀਆਂ ਟੈਕਨੋਲੋਜੀਜ਼ ਆ ਉਹ ਕਿਸ ਤਰ੍ਹਾਂ ਆਪਾਂ ਯੂਜ਼ ਕਰ ਸਕਦੇ ਹਾਂ ਤਾਂ ਕਿ ਜਿਹੜੀਆਂ ਅੱਗਾਂ ਤੇਜ਼ੀ ਦੇ ਨਾਲ ਫੈਲ ਨਾ ਸਕਣ। ਕੈਲੀਫਾਇਰ ਨੇ ਰਿਪੋਰਟ ਕੀਤਾ ਵੀ 650 ਐਗਜ਼ੈਕਟਲੀ 653 ਦੇ ਕਰੀਬ ਇਨਸੀਡੈਂਟਸ ਵਾਪਰੀਆਂ ਆ ਕੈਲੀਫੋਰਨੀਆ, ਜਿਹਦੇ ਨਾਲ 60,000 ਏਕੜ ਸੜ ਕੇ ਸੁਆਹ ਹੋਏ ਆ, 30 ਲੋਕਾਂ ਦੀ ਮੌਤ ਹੋ ਚੁੱਕੀ ਆ, 16,250 ਸਟਰਕਚਰ ਸੜ ਕੇ ਸੁਆਹ ਹੋ ਚੁੱਕੀਆਂ ਆ। ਤੇ ਸੈਂਡੀਗੋ ਕਾਉਂਟੀ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ ਹੈਗਾ, ਲਾਸ ਐਂਜਲਸ ਕਾਉਂਟੀ 'ਚ ਬਹੁਤ ਨੁਕਸਾਨ ਹੋਇਆ ਹੈਗਾ ਤੇ 95% ਕੈਲੀਫੋਰਨੀਆ ਦੀਆਂ ਜਿਹੜੀਆਂ ਵਾਈਲਡ ਫਾਇਰਸ ਆ ਉਹੀ ਜ਼ਿਆਦਾ ਅੱਗਾਂ ਦੇ ਨਾਲ ਨੁਕਸਾਨ ਕਰਦੀਆਂ ਹੈਗੀਆਂ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਇੱਕ ਕਨਵਿਕਟਡ ਮਰਡਰਰ ਜੋ ਕਿ ਕਸਟਡੀ ਦੇ ਵਿੱਚੋਂ ਭੱਜ ਗਿਆ ਸੀਗਾ, ਭੱਜ ਕੇ ਕਹਿੰਦੇ ਮੈਕਸੀਕੋ 'ਚ ਉਹ ਦਾਖਲ ਹੋ ਗਿਆ ਸੀ। ਕੈਲੀਫੋਰਨੀਆ 'ਚੋਂ ਪਿਛਲੇ ਸਾਲ ਇਹ ਦੌੜ ਗਿਆ ਸੀ। ਉਹ ਹੁਣ ਇੱਕ ਮੈਕਸੀਕਨ ਪੁਲਿਸ ਕਮਾਂਡਰ ਦੀ ਕਿਲਿੰਗ ਦੇ ਲਈ ਉਹ ਉੱਥੇ ਵਾਂਟਡ ਹੈਗਾ ਆ। ਕਹਿੰਦੇ ਵੀ ਉੱਥੇ ਦਾ ਇੱਕ ਅਲੀਟ ਜਿਹੜਾ ਯੂਨਿਟ ਹੈਗਾ ਜਿਸ ਦਾ ਨਾਮ ਗ੍ਰਿੰਗੋ ਹੰਟਰਸ ਆ, ਉਸ ਦਾ ਇਹ ਪੁਲਿਸ ਕਮਾਂਡਰ ਮੈਂਬਰ ਸੀਗਾ। ਇੱਕ ਸ਼ੂਟ ਆਊਟ ਦੇ ਦੌਰਾਨ ਉਸ ਕਮਾਂਡਰ ਦੀ ਮੌਤ ਹੋਈ ਸੀ ਤੇ ਉਸ ਮੌਤ ਦੇ ਲਈ ਹੁਣ ਸੀਜ਼ਰ ਹਰਨਾਂਡੇਜ਼ 34 ਸਾਲਾਂ ਦਾ, ਜੋ ਕਿ ਅਮਰੀਕਾ ਤੋਂ ਆਲਰੇਡੀ ਭਗੌੜਾ ਆ, ਉਸ ਦੀ ਹੁਣ ਉੱਥੇ ਭਾਲ ਕੀਤੀ ਜਿਹੜੀ ਉਹ ਜਾ ਰਹੀ ਆ। ਮੈਕਸੀਕਨ ਪੁਲਿਸ ਕਮਾਂਡਰ ਐਬੀਗੇਲ ਐਸਪਰਾਜ਼ਾ ਰੀਜ਼ ਕਹਿੰਦਾ ਹੈੱਡ ਸੀਗਾ ਉਸ ਯੂਨਿਟ ਦਾ,
ਜੋ ਕਿ ਅਮਰੀਕਨ ਸਸਪੈਕਟ ਮੈਕਸੀਕੋ 'ਚ ਦੌੜ ਕੇ ਜਿਹੜੇ ਚਲੇ ਜਾਂਦੇ ਆ, ਉਹ ਉਸ ਦੀ ਜਿਹੜੀ ਇਸ ਦੇ ਦੁਆਰਾ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਸੀਗਾ। ਸੋ ਅਮਰੀਕਾ ਤੇ ਮੈਕਸੀਕੋ ਦੇ ਦਰਮਿਆਨ ਅਜਿਹਾ ਸਮਝੌਤਾ ਹੈਗਾ ਆ, ਜਿੱਥੇ ਮੈਕਸੀਕੋ ਦੀ ਲਾ ਇਨਫੋਰਸਮੈਂਟ ਅਜਿਹੇ ਭਗੌੜਿਆਂ ਨੂੰ ਫੜ ਕੇ ਵਾਪਸ ਅਮਰੀਕਾ 'ਚ ਲਿਆਉਣ ਦੇ ਲਈ, ਲਾ ਇਨਫੋਰਸਮੈਂਟ ਦੇ ਹਵਾਲੇ ਕਰਨ ਦੇ ਲਈ ਕੰਮ ਜਿਹੜੀ ਉਹ ਕਰਦੀ ਆ। ਤੇ ਬੜੀ ਮੰਦਭਾਗੀ ਘਟਨਾ ਵਾਪਰੀ ਆ। ਇੱਥੇ ਵੀ ਕਤਲ ਕਰਕੇ ਇਹ ਦੌੜਿਆ ਸੀ, ਹਿਰਾਸਤ 'ਚੋਂ ਇਹ ਭੱਜਣ 'ਚ ਕਾਮਯਾਬ ਰਹਿ ਗਿਆ, ਤੇ ਉੱਥੇ ਜਾ ਕੇ ਵੀ ਉੱਥੇ ਇੱਕ ਪੁਲਿਸ ਵਾਲੇ ਨੂੰ ਜਿਹੜਾ ਹੁਣ ਕਤਲ ਕਰ ਦਿੱਤਾ ਆ। ਇੱਕ ਕਹਿੰਦੇ ਵੀ ਅਮਰੀਕਨ ਬੀਬੀ ਨੂੰ ਅਰੈਸਟ ਕੀਤਾ ਗਿਆ ਹੈ ਕੈਲੀਫੋਰਨੀਆ ਇਮੀਗ੍ਰੇਸ਼ਨ ਵੱਲੋਂ, ਜਦੋਂ ਉਹ 2 ਬੱਚਿਆਂ ਨੂੰ ਸਮਗਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਬਾਰਡਰ ਪੈਟਰੋਲ ਏਜੰਟਸ ਨੇ ਐਲ ਸੈਂਟਰੋ ਦਾ ਜੋ ਸੈਕਟਰ ਆ, ਉੱਥੇ ਹਾਈਵੇ 86 ਜੋ ਵੈਸਟ ਮੋਰਲੈਂਡ ਦੇ ਲਾਗੇ ਆ, ਉੱਥੇ ਇਸ ਬੀਬੀ ਨੂੰ ਅਰੈਸਟ ਕੀਤਾ। ਪਹਿਲਾਂ ਤਾਂ ਉਹਨੇ ਇਹ ਕਿਹਾ ਵੀ ਮੈਂ ਐਰੀਜ਼ੋਨਾ ਤੋਂ ਆ ਰਹੀ ਹਾਂ, ਬਾਅਦ ਦੇ ਵਿੱਚ ਉਹਨੇ ਇਹ ਕਿਹਾ ਵੀ ਮੈਂ ਮੈਕਸੀਕੋ ਤੋਂ ਆ ਰਹੀ ਹੈਗੀ ਹਾਂ। ਜਦੋਂ ਉਹਦੀ ਗੱਡੀ ਨੂੰ ਚੈੱਕ ਕੀਤਾ ਗਿਆ, ਉਹਦੇ ਵਿੱਚੋਂ 2 ਬੱਚੀਆਂ 10 ਸਾਲ ਦੀ ਤੇ 12 ਸਾਲ ਦੀ ਮਿਲੀਆਂ ਹੈਗੀਆਂ। ਸੋ ਕਹਿੰਦੇ ਵੀ ਸੈਨ ਲੂਇਸ ਪੋਰਟ ਆਫ ਐਂਟਰੀ ਤੇ ਉਹ ਮੈਕਸੀਕੋ ਵਾਲੀ ਸਾਈਡ ਤੋਂ ਐਂਟਰ ਹੋਈ ਸੀ ਤੇ ਬੱਚਿਆਂ ਨੂੰ ਸਮਗਲ ਕਰ ਰਹੀ ਸੀ। ਜੀ, ਸਮਾਂ ਜਿਹੜਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਹੈ। ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਤੁਹਾਨੂੰ ਹਾਲ ਦੱਸਦੇ ਜਾਈਏ, ਡਾਓ ਜੋਨ ਅੱਜ ਜਿਹੜਾ ਜੀ ਵੱਧ ਕੇ ਬੰਦ ਹੋਇਆ ਆ। ਕਾਫੀ ਚਿਰਾਂ ਬਾਅਦ ਜਿਹੜਾ ਉਥਲ ਪੁਥਲ ਚੱਲ ਰਹੀ ਹੈ ਸਟਾਕ ਮਾਰਕੀਟ 'ਚ। ਅੱਜ ਵੀਕਐਂਡ ਤੋਂ ਪਹਿਲਾਂ ਡਾਓ ਜੋਨ 619 ਪੁਆਇੰਟ ਵੱਧ ਕੇ ਅੱਜ 40,000 ਤੇ 213 ਦੇ ਉੱਤੇ ਬੰਦ ਹੋਇਆ। S&P 95 ਪੁਆਇੰਟ ਵੱਧ ਕੇ 5363, ਨੈਸਡੈਕ 337 ਪੁਆਇੰਟ ਵੱਧ ਕੇ 16,724 ਦੇ ਉੱਤੇ। ਸੋਨੇ ਦਾ ਭਾਅ ਇਹ ਵੀ ਅਸਮਾਨ ਨੂੰ ਛੂ ਰਿਹਾ ਆ, $3255 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $61 ਪ੍ਰਤੀ ਬੈਰਲ। 10 ਈਅਰ ਯੀਲਡ 4.49%। ਕ੍ਰਿਪਟੋ ਕਰੰਸੀ 'ਚ ਬਿਟਕਾਇਨ 83,288 ਤੇ ਇਥੀਰੀਅਮ 1500 ਤੇ $66 ਦੇ ਬਰਾਬਰ ਚੱਲ ਰਿਹਾ ਆ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $279 ਤੇ 26 ਪੈਸੇ। $1 ਦੇ ਬਰਾਬਰ ਇੰਡੀਆ ਦੇ ਜਿਹੜੇ ਆ $85 ਤੇ 50 ਪੈਸੇ। $85 ਤੇ 95 ਪੈਸੇ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।